ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੇ ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਤੇ ਇਕੱਤਰਤ ਹੋਇਆ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਤਰਤ ਹੋ ਵੀ ਰਿਹਾ। ਜਿੱਥੇ ਇਸ ਸਮੇਂ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰਿਵਾਰਕ ਮੈਂਬਰ ਜੁੜ ਰਹੇ, ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪੋ ਆਪਣੇ ਘਰਾਂ 'ਚ ਲਾਈਵ ਦੇ ਮਾਧਿਅਮ ਰਾਹੀਂ ਸਾਡਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਮਾਧਿਅਮ ਰਾਹੀਂ ਕਾਫੀ ਹੋਰ ਤਕਰੀਬਨ 13-14 ਚੈਨਲਾਂ ਦੇ ਉੱਤੇ ਇਹ ਸਾਰਾ ਪ੍ਰੋਗਰਾਮ ਜੋ ਲਾਈਵ ਚੱਲ ਰਿਹਾ। ਜਿਹੜੇ ਪ੍ਰੇਮੀ ਇੱਥੇ ਬੈਠੇ ਨੇ, ਪਰਿਵਾਰਕ ਮੈਂਬਰ ਜਾਂ ਜਿਹੜੇ ਘਰਾਂ ਦੇ ਵਿੱਚ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਨੇ, ਸਭ ਤੋਂ ਪਹਿਲਾਂ ਸਿਰ ਝੁਕਾ ਕੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ, ਫਿਰ ਆਖੋ ਧੰਨ ਬਾਬਾ। ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰ ਦਿਓ ਔਰ ਵੱਧ ਤੋਂ ਵੱਧ ਇਹ ਲਿੰਕ ਸ਼ੇਅਰ ਕਰੋ। ਔਰ ਜਿਹਨੂੰ ਵੀ ਲਿੰਕ ਭੇਜੋ ਉਹਨੂੰ ਇੰਨੀ ਗੱਲ ਜ਼ਰੂਰ ਕਹੋ, 20-50 ਨੂੰ ਇਹ ਅੱਗੇ ਤੋਂ ਅੱਗੇ ਸ਼ੇਅਰ ਕਰੇ, ਤਾਂ ਜੋ ਸਾਰੀ ਸੰਗਤ ਦੀ ਹਾਜ਼ਰੀ ਬਾਬਾ ਦੀਪ ਸਿੰਘ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਲੱਗੇ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹੋ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਬੈਠੇ, ਚਰਨਾਂ ਵਿੱਚ ਬਾਪੂ ਦੀਪ ਸਿੰਘ ਜੀ ਬੈਠੇ ਨੇ। ਬਾਪੂ ਦੇ ਚਰਨਾਂ ਦਾ ਧਰੋ ਧਿਆਨ ਤੇ ਕੁਝ ਕੁ ਮਿੰਟ ਆਓ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਆਪਾਂ ਸਭ ਨੇ ਜੁੜਨਾ ਹੈ। ਔਰ ਮੇਰੀ ਬੇਨਤੀ, ਅੱਜ ਦੀ ਰਾਤ ਪੂਰੀ ਰਾਤ ਤਕਰੀਬਨ ਅਸੀਂ 2:45 ਵਜੇ ਦੇ ਕਰੀਬ ਆਨੰਦ ਸਾਹਿਬ ਪੜ੍ਹਨਾ ਤੇ ਪੂਰੀ ਸ਼ਰਧਾ ਤੇ ਭਾਵਨਾ ਨਾਲ ਬਹਿਣਾ, ਏਡੀ ਭਾਵਨਾ ਨਾਲ ਬਹਿਣਾ ਕਿ ਜਦੋਂ ਸਮਾਪਤੀ ਤੋਂ ਬਾਅਦ ਆਪਣੇ ਆਪਣੇ ਘਰਾਂ ਵੱਲ ਤੁਰਨ ਲੱਗੀਏ ਨਾ, ਬਾਬਾ ਦੀਪ ਸਿੰਘ ਜੀ ਨੂੰ ਵੀ ਫਿਕਰ ਲੱਗ ਜੇ, ਏਡੇ ਪਿਆਰ ਦੇ ਨਾਲ ਇਹਨੇ ਰਹਿਣ ਸਬਾਈ 'ਚ ਹਾਜ਼ਰੀ ਭਰੀ ਏ, ਇਹਦੀਆਂ ਝੋਲੀਆਂ ਮੈਂ ਕਿਵੇਂ ਭਰਨੀਆਂ ਨੇ। ਹਾਂਜੀ, ਸਤਿ ਸ੍ਰੀ ਅਕਾਲ। ਬਾਬਾ ਦੀਪ ਸਿੰਘ ਜੀ ਨੂੰ ਵੀ ਪਿਆਰ ਭਰਿਆ ਫਿਕਰ ਲੱਗ ਜੇ, ਪਿਆਰ ਭਰਿਆ ਫਿਕਰ ਕਿ ਇਹਨੇ ਸਾਰੀ ਰਾਤ ਕੀਰਤਨ ਦੇ ਵਿੱਚ ਕੱਟੀ ਏ ਤੇ ਮੈਂ ਇਹਦੇ ਦੁੱਖਾਂ ਦੀਆਂ, ਇਹਦੇ ਤਕਲੀਫਾਂ ਦੀਆਂ ਰਾਤਾਂ ਕਿਵੇਂ ਕੱਟਣੀਆਂ ਨੇ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਮੈਂ ਵੇਖ ਰਿਹਾ ਕਿੱਡਾ ਵੱਡਾ ਹਾਲ ਏ, ਕਿਤੇ ਵੀ ਤਿਲ ਸੁੱਟਣ ਦੀ ਥਾਂ ਨਹੀਂ, ਉੱਪਰ ਗੈਲਰੀ ਵੀ, ਕਿਤੇ ਵੀ ਸੰਗਤ ਦੇ ਬਹਿਣ ਦੀ ਥਾਂ ਨਹੀਂ। ਹੁਣ ਬਾਹਰ ਵੀ ਜਦੋਂ ਮੈਂ ਆਇਆ, ਤਕਰੀਬਨ ਹਜ਼ਾਰਾਂ ਸੰਗਤਾਂ ਬਾਹਰ ਟਾਟ ਵਿਛਾ ਕੇ ਬੈਠੀਆਂ ਨੇ। ਜਿੱਧਰ ਵੀ ਵੇਖ ਰਹੇ ਆ ਸਟੇਜ ਦੇ ਮਗਰਲੇ ਪਾਸੇ ਹਰ ਜਗ੍ਹਾ ਦੇ ਉੱਤੇ ਇਹ ਸੰਗਤਾਂ ਦਾ ਪਿਆਰ ਭਰਿਆ ਇਕੱਠ। ਤੁਹਾਡੇ ਪਿਆਰ ਨੂੰ ਨਮਸਕਾਰ। ਆਓ ਸਭ ਤੋਂ ਪਹਿਲੇ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਸਾਰੀ ਸੰਗਤ ਜੁੜਿਓ। ਔਰ ਮੇਰੀ ਫਿਰ ਬੇਨਤੀ, ਚੜ੍ਹਦੀ ਕਲਾ 'ਚ ਬਹਿਣਾ ਔਰ ਪੂਰੀ ਰਾਤ ਕਿਸੇ ਨੇ ਕਾਲੇ ਨਹੀਂ ਪੈਣਾ। ਅੱਜ ਬਖਸ਼ਿਸ਼ਾਂ ਲੁੱਟ ਕੇ ਜਾਣੀਆਂ ਆਪਾਂ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਜੇ ਕੋਈ ਥਕਾਵਟ ਕਰਕੇ, ਕਿਉਂਕਿ ਮੈਂ ਜਦੋਂ ਪੁੱਛਿਆ ਇੱਥੇ 4 ਵਜੇ ਤੋਂ ਸੰਗਤ ਬਹਿਣੀ ਸ਼ੁਰੂ ਹੋ ਗਈ ਸੀ, ਆਪਾਂ 9 ਵਜੇ ਪ੍ਰੋਗਰਾਮ ਸ਼ੁਰੂ ਕਰਨਾ ਸੀ, 4 ਵਜੇ ਤੋਂ ਸੰਗਤ ਬਹਿਣ ਲੱਗ ਪਈ। ਤੇ ਹੁਣ ਕਈ ਥਕਾਵਟ ਕਰਕੇ, ਸਰੀਰਕ ਥਕਾਵਟ ਕਰਕੇ ਲੇਟ ਵੀ ਗਏ ਨੇ ਕਈ। ਮੈਂ ਵੇਖਿਆ 2-4 ਪ੍ਰੇਮੀਆਂ, ਭਾਵੇਂ 2-4 ਹੀ ਨੇ, ਆਹ ਸਾਵਧਾਨ ਹੋ ਕੇ ਬਹਿ ਜਾਓ, ਆਪਾਂ ਪੂਰੀਆਂ ਖੁਸ਼ੀਆਂ ਲੈਣੀਆਂ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਓ ਸੋਨਹਾ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਆਓ ਬਾਬਾ। ਸਤਿ ਸ੍ਰੀ ਅਕਾਲ। ਆਓ
ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਸਾਰੇ ਸਤਿ ਸ੍ਰੀ ਅਕਾਲ। ਬੜੇ ਪਿਆਰ ਦੇ ਸਤਿ ਸ੍ਰੀ ਅਕਾਲ। ਬੜੇ ਪਿਆਰ ਦੇ ਵਿੱਚ ਸਾਰੇ ਜੁੜੇ ਹੋ, ਕੋਈ ਰਸਨਾ ਮੰਝੀ ਨਾ ਰਹੇ। ਆਓ ਜੀ, ਕਰਿਓ ਕਿਰਪਾ ਪਿਆਰ ਨਾਲ।
जी ਬਾਬਾ ਦੀਪ ਸਿੰਘ ਜੀ सारे ਬਾਬਾ ਦੀਪ ਸਿੰਘ ਜੀ जी तन गुरु रामदास जी तन गुरु रामदास जी ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ जी बाबा दीप सिंह जी बाबा दीप सिंह जी ਬਾਬਾ ਦੀਪ मारो बाजा ਬਾਬਾ ਦੀਪ ਸਿੰਘ ਜੀ वाहे गुरु वाहे गुरु वाहे गुरु वाहे गुरु कोई आण मिलावे 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 मेरा प्रीतम प्यारा मेरा प्रीतम प्यारा ਮੇਰਾ ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ मेरा प्रीतम प्यारा मेरा प्रीतम प्यारा ਪ੍ਰੀਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ कोई आण मिलावे कोई आण मिलावे ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ हाँ तिस पै आप विचाई ਤਿਸ ਪੈ ਆਪ ਵਿਚਾਰੀ हाँ तिस पै आप विचाई ਤਿਸ ਪੈ ਆਪ ਵਿਚਾਰੀ कोई आण मिलावे कोई आण मिलावे ਕੋਈ ਆਣ ਮਿਲਾਵੇ पाओ तरला ਕੋਈ ਆਣ ਮਿਲਾਵੇ दर्शन हर देखण के ताई ਦਰਸ਼ਨ ਹਰ ਦੇਖਣ ਕੇ ਤਾਈ दर्शन हर देखण के ताई ਦਰਸ਼ਨ ਹਰ ਦੇਖਣ ਕੇ ਤਾਈ कोई आण मिलावे कोई आण मिलावे ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ किरपा करे ता सतगुर मिले हर हर नाम ते आई जे सुख देता तुझे हराती दुख भी तुझे ते आई जे ਭੁੱਖ ਦੇਤਾ ਹਿਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਵਾ ਪੱਖਾ ਫੇਰੀ ਪਾਣੀ ਟੋਵਾ ਜੋ
ਤਰਲਾ ਕੋਈ ਆਣ ਮਿਲਾਵੇ, ਕੋਈ ਆਣ ਮਿਲਾਵੇ, ਸਾਰੇ ਕਰੋ ਚੌਂਦੜੀ, ਕੋਈ ਆਣ ਮਿਲਾਵੇ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਵਾਹਿਗੁਰੂ 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 ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਸਾਰੇ ਕਵੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ, ਸਾਰੀ ਸੰਗਤ ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਮੈਂ ਤੇਰਾ ਤੂੰ ਮੇਰਾ, ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ, ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਸੱਚ ਹੈ ਵੀ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਸਾਰੇ ਆਦ ਸੱਚ ਸਾਰੇ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਗੁਰੂ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿ ਗੱਜ ਕੇ ਵਾਹਿਗੁਰੂ 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 ਸੰਗਤ ਜੀ ਤੁਹਾਡੀ ਆਵਾਜ਼ ਗੁਰੂ ਵਾਹਿਗੁਰੂ 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 ਵਾਹਿ ਹੋਰ ਉੱਚੀ ਵਾਹਿਗੁਰੂ 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 ਵਾਹਿ ਹੋਰ ਉੱਚੀ ਵਾਹਿਗੁਰੂ 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 ਵਾਹਿ ਸੰਗਤ ਬੋਲੇ ਸਾਰੀ ਸੰਗਤ ਗੁਰੂ ਗੁਰੂ ਵਾਹ ਵਾਹ ਤੁਹਾਡੇ ਵਿੱਚ ਗੁਰੂ ਰਾਮਦਾਸ ਬੋਲ ਰਹੇ ਤੁਹਾਡੇ ਵਿੱਚ ਬਾਬਾ ਦੀਪ ਸਿੰਘ ਜੀ ਬੋਲ ਰਹੇ ਸਾਰੇ ਗੁਰੂ ਧੰਨ ਗੁਰੂ ਰਾਮਦਾਸ ਜੀ ਸਭ ਥਾ ਸਹਾਈ ਹੋਣਾ ਜੀ ਧੰਨ ਬਾਬਾ ਦੀਪ ਸਿੰਘ ਜੀ ਸਭ ਥਾ ਸਹਾਈ ਹੋਣਾ ਜੀ ਬੋਲੋ ਧੰਨ ਬਾਬਾ ਦੀਪ ਸਿੰਘ ਜੀ ਸਭ ਥਾ ਸਹਾਈ ਹੋਣਾ ਜੀ ਪਉਤਰਨਾ ਧੰਨ ਬਾਬਾ ਦੀਪ ਸਿੰਘ ਜੀ ਸਭ ਥਾ
ਸਹਾਈ ਹੋਣਾ ਜੀ। ਸਭ ਥਾਂ ਸਹਾਈ ਹੋਣਾ ਜੀ, ਸਭ ਥਾਂ ਸਹਾਈ ਹੋਣਾ ਜੀ। ਪਾਉ ਤਰਲਾ ਧੰਨ ਗੁਰੂ ਰਾਮਦਾਸ ਜੀ, ਸਭ ਥਾਂ ਸਹਾਈ ਹੋਣਾ ਜੀ। ਮੰਗੋ ਧੰਨ ਗੁਰੂ ਰਾਮਦਾਸ ਜੀ, ਸਭ ਥਾਂ ਸਹਾਈ ਹੋਣਾ ਜੀ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਬਾਬਾ ਜਿੰਨੇ ਇਸ ਵੇਲੇ ਤੇਰੀ ਗੋਦੀ 'ਚ ਬੈਠੇ, ਸਭ ਦੀਆਂ ਬਾਹਾਂ ਫੜ ਲੈ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਸੀਂ ਮੰਦੇ ਆ ਕਬੂਲ ਕਰ ਲਿਆ, ਅਸੀਂ ਔਗਣੇ ਆਲੇ ਆ ਕਬੂਲ ਲਿਆ, ਅਸੀਂ ਖਿਣ ਖਿਣ ਭੁੱਲਣ ਹਾਲ ਕਬੂਲ ਲਿਆ। ਓ ਬਾਬਾ ਮੈਂ ਆਪਣੇ ਗੁਨਾਹ ਕਬੂਲੇ, ਤੂੰ ਮੈਨੂੰ ਕਬੂਲ ਲੈ। ਧੰਨ ਬਾਬਾ ਦੀਪ ਸਿੰਘ ਜੀ। ਭੁੱਲਣ ਹਾਰੇ ਆਇਆ ਸੀ, ਨਿਤ ਭੁੱਲਾ ਕਰਦੇ, ਨਿਤ ਭੁੱਲਾ ਕਰਦੇ। ਭੁੱਲਣ ਹਾਰੇ ਆਇਆ ਸੀ, ਨਿਤ ਭੁੱਲਾ ਕਰਦੇ, ਨਿਤ ਭੁੱਲਾ ਕਰਦੇ। ਤੁਸੀਂ ਟੱਕ ਲੈਣਾ ਜੀ ਨਿਮਾਣਿਆਂ ਤੇ ਪਰਦੇ, ਨਿਮਾਣਿਆਂ ਤੇ ਪਰਦੇ। ਔਖੇ ਸੌਖੇ ਰਾਹਾਂ ਵਿੱਚ ਵੀ ਨਾਲ ਸਾਡੇ ਰਾਹੀ ਹੋਣਾ ਜੀ। ਜਿਹਨੂੰ ਮੈਂ ਆਪਣਾ ਰਾਹੀ ਸਮਝਿਆ, ਜਿਨ੍ਹਾਂ ਦੇ ਉੱਤੇ ਮੈਂ ਬੜੇ ਮਾਣ ਕੀਤੇ, ਔਖੇ ਵੇਲੇ ਉਹਨਾਂ ਨੇ ਸਾਥ ਛੱਡ ਦਿੱਤੇ। ਆਖੋ ਧੰਨ ਬਾਬਾ। ਪਰ ਬਾਬਾ ਮੇਰੀ ਅਰਦਾਸ, ਔਖੇ ਸੌਖੇ ਵੇਲੇ ਤੂੰ ਮੇਰੀ ਬਾਹ ਨਾ ਛੱਡੀ। ਮੈਂ ਤੇ ਮਾਣ ਤੇਰੇ ਉੱਤੇ ਰੱਖਿਆ, ਮੈਂ ਤੇ ਇੱਕ ਭਰੋਸਾ ਤੇਰੇ ਉੱਤੇ ਰੱਖਿਆ। ਹੁਣ ਤੂੰ ਆਪ ਵੇਖ, ਭਰੋਸਾ ਰੱਖਣਾ ਹੀ ਕਿ ਤੋੜਨਾ ਹੀ। ਆਖੋ ਧੰਨ ਬਾਬਾ ਦੀਪ ਸਿੰਘ। ਮੇਰਾ ਤੇ ਭਰੋਸਾ ਤੇਰੇ ਉੱਤੇ, ਤੇ ਔਖੇ ਸੌਖੇ ਰਾਹਾਂ ਵਿੱਚ ਹੁਣ ਤੱਕ ਪਿੱਠ ਨਹੀਂ ਲੱਗਣ ਦਿੱਤੀ। ਖੰਡੇ ਵਾਲਿਆ ਗਾਂ ਵੀ ਨਾ ਲੱਗਣ ਦੇਵੀਂ। ਤੈਨੂੰ ਪਤਾ ਤੇਰਾ ਪੁੱਤ ਕਿਹੋ ਜਿਹਾ, ਤੇਰੀ ਧੀ ਕਿਹੋ ਜਿਹੀ, ਇਹਦੇ ਅੰਦਰ ਕੀ ਹੈ। ਸੱਚਾਈਆਂ ਤੈਨੂੰ ਪਤਾ ਨੇ। ਦੁਨੀਆ ਨੇ ਤੇ ਉੱਪਰਲੀ ਕਿਰਿਆ ਵੇਖੀ, ਫਿਰ ਅੰਦਰਲੀ ਕਿਰਿਆ ਬਾਰੇ ਤੇ ਤੈਨੂੰ ਪਤਾ ਹੈ, ਤੈਨੂੰ ਪਤਾ ਹੈ। ਕਹੋ ਔਖੇ ਸੌਖੇ ਰਾਹਾਂ ਵਿੱਚ ਵੀ ਨਾਲ ਸਾਡੇ ਰਾਹੀ ਹੋਣਾ ਜੀ। ਧੰਨ ਗੁਰੂ ਰਾਮਦਾਸ ਜੀ, ਸਭ ਥਾਂ ਸਹਾਈ ਹੋਣਾ ਜੀ। ਪਾਉ ਤੰਨਾ ਧੰਨ ਗੁਰੂ ਰਾਮਦਾਸ ਜੀ, ਸਭ ਥਾਂ ਸਹਾਈ ਹੋਣਾ ਜੀ। ਧੰਨ ਬਾਬਾ ਦੀਪ ਸਿੰਘ ਜੀ। ਅੱਜ ਫੜ ਲੈ ਬਾਵਾ, ਫੜ ਲੈ ਬਾਵਾ। ਪੰਜੇ ਹੀ ਵਿਕਾਰਾਂ ਨੂੰ ਮਿਟਾਇਓ ਮੇਰੇ ਦਾਤਾ ਜੀ, ਮਿਟਾਇਓ ਮੇਰੇ ਦਾਤਾ ਜੀ। ਬੱਚੇ
माड़ा रोग मिट जाए, एहो जई दवाई देना जी। धन गुरु रामदास जी, सब था सहाई होना जी। लवो खंडियाले दा नाम, धन बाबा दीप सिंह जी, सब था सहाई होना जी। रख ले पैच, धन बाबा जेड़े उत्ते बैठे बाहर सारे बावा खड़ियां करके कहो धन बाबा। चरना च अपने निमाणे नू बिठा लियो, निमाणे नू बिठा लियो। सिखी मेरी के साथे सुआसा नाल निभा लियो, सुआसा नाल निभा लियो। जदों अखां बंद करिए, जदों अखां बंद करिए, अखां बंद करके कहो कौन विखाई देंदा है। जदों अखां बंद करिए, तुसी ही दिखाई देना जी। धन बाबा दीप सिंह जी, सब था सहाई होना जी। मोतला धन बाबा दीप सिंह जी, सब था सहाई होना जी। धन धन बाबा दीप सिंह जी, धन धन बाबा दीप सिंह जी। बाबा दीप सिंह जी, धन बाबा दीप सिंह जी। तन 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 बाबा दीप सिंह जी, तन तन बाबा दीप सिंह जी। तन तन बाबा दीप सिंह जी, तन तन बाबा दीप सिंह जी। बाबा दीप सिंह जी, बाबा दीप सिंह जी। बाबा दीप सिंह जी, बाबा दीप सिंह जी। मेरे बाबा दीप सिंह जी, बाबा दीप सिंह जी। बाबा दीप सिंह जी, बाबा दीप सिंह जी। जी तन 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 सारे कहो तन 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 जी तन तन बाबा दीप सिंह जी, तन तन बाबा दीप सिंह जी। तन तन बाबा दीप सिंह जी, तन तन बाबा दीप सिंह जी। तन तन बाबा दीप सिंह जी, तन तन बाबा दीप सिंह जी। तन तन बाबा दीप सिंह जी, तन तन बाबा दीप सिंह। बाबा दीप सिंह जी, बाबा दीप सिंह जी। बाबा दीप सिंह जी, बाबा दीप सिंह जी। जी बाबा दीप सिंह जी, बाबा
ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਕਰੋ ਪੁਕਾਰਾ। ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ, ਜਿੰਨੇ ਬੈਠੇ ਹੋ ਨਾ, ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਉੱਚੀ। ਇਸੇ ਨਾਮ ਨੇ ਹੁਣ ਤੱਕ ਰੱਖਿਆ ਜੇ, ਇਹਨੇ ਹੀ ਰੱਖਣਾ ਹੈ। ਇਹਨੇ ਹੀ ਸਭ ਕੁਝ ਦਿੱਤਾ, ਇਹਨੇ ਹੀ ਦੇਣਾ ਹੈ। ਤੇ ਸਾਰੀ ਸੰਗਤ ਕਰੋ ਕਿਰਪਾ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ। ਧੰਨ 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 ਸਾਰੇ ਧੰਨ 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 ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਜੀ। ਜੀ ਧੰਨ 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 ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਾਰੀ ਸੰਗਤ ਸਾਰੇ ਬਾਬਾ ਦੀਪ ਸਿੰਘ ਜੀ, ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਬਾਬਾ ਫੜ ਲੈ ਬਾਬਾ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਫੜ ਲੈ ਬਾਬਾ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜੀ ਧੰਨ 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 ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਮਾਰੋ ਬਾਜਾਂ, ਗੁਰੂ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਸੰਗਤ ਦੀ ਆਵਾਜ਼ ਆਵੇ, ਸੰਗਤ ਦੀ ਆਵਾਜ਼। ਵਾਹ ਵਾਹ, ਸਦਕੇ ਸਦਕੇ ਜਾਵਾਂ ਤੁਹਾਥੋਂ, ਹੋਰ ਜ਼ੋਰ ਲਾਓ। ਵਾਹ ਵਾਹ, ਵਾਹਿਗੁਰੂ
ਬੋਲੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਭ ਥਾਂ ਸਹਾਈ ਹੋਣਾ ਜੀ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਧੰਨ ਸਤਿ ਸ੍ਰੀ ਅਕਾਲ। ਧੰਨ ਗੁਰੂ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਂ ਕਿਹਾ ਸੀ 7-8 ਮਿੰਟ ਸਿਮਰਨ ਕਰਾਂਗੇ, ਪਰ ਤੁਹਾਡੇ ਪਿਆਰ ਵਿੱਚ ਸਮਾਂ ਲੱਗ ਗਿਆ। ਤੇ ਸੱਚੀ ਗੱਲ ਦੱਸਾਂ, ਲੱਗ ਮੈਨੂੰ ਇਦਾਂ ਹੀ ਰਿਹਾ ਸੀ ਤੁਸੀਂ ਇਕੱਲੇ ਸਿਮਰਨ ਨਹੀਂ ਕਰ ਰਹੇ, ਬਾਬਾ ਦੀਪ ਸਿੰਘ ਤੁਹਾਡੇ ਨਾਲ ਬਹਿ ਕੇ ਕਰ ਰਹੇ ਨੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਆਓ ਹੁਣ ਜਿਹੜੀਆਂ ਰੋਜ਼ ਆਪਾਂ 2-3 ਬੇਨਤੀਆਂ ਕਰਦੇ ਆਂ ਕਰਕੇ ਫਿਰ ਸ਼ਬਦ ਪੜ੍ਹਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਕਿਸੇ ਸ਼ਹਿਰ ਪਿੰਡ ਦਾ ਨਾਮ ਲਵਾਂ ਤੇ ਕੋਈ ਰਹਿ ਜਾਏਗਾ। ਇੰਡੀਆ ਦੇ ਨਹੀਂ, ਵਿਦੇਸ਼ਾਂ ਤੋਂ ਵੀ, ਆਸਟ੍ਰੇਲੀਆ ਤੋਂ ਵੀ ਭੈਣਾਂ ਆਈਆਂ ਨੇ। ਆਸਟ੍ਰੇਲੀਆ ਤੋਂ ਕਹਿੰਦੇ ਅਸੀਂ ਸਪੈਸ਼ਲ ਰਹਿਣ ਸਭਈ ਅਟੈਂਡ ਕਰਨ ਆਏ। 15-20 ਦਿਨ ਪਹਿਲੇ ਤੁਸੀਂ ਅਨਾਉਂਸ ਕੀਤਾ ਸੀ, ਅਸੀਂ ਉਦੋਂ ਹੀ ਟਿਕਟਾਂ ਬੁੱਕ ਕਰਾ ਲਈਆਂ। ਤੇ ਇੰਡੀਆ ਚੋਂ ਵੀ ਕਿੱਥੋਂ ਕਿੱਥੋਂ ਤੁਸੀਂ ਕੋਈ ਚੱਲ ਕੇ ਆਏ ਹੋ। ਮੈਂ ਬਸ ਇੰਨੀ ਗੱਲ ਕਹਿ ਸਕਦਾ, ਜਿਹੜੀ ਭਾਵਨਾ ਲੈ ਕੇ ਆਏ ਹੋ ਨਾ, ਬਾਬਾ ਦੀਪ ਸਿੰਘ ਤੁਹਾਡੇ ਹਰੇਕ ਦੀ ਅੱਜ ਭਾਵਨਾ ਨੂੰ ਪੂਰੀਆਂ ਕਰਕੇ ਤੋਰਨ। ਸਤਿ ਸ੍ਰੀ ਅਕਾਲ। ਮੇਰੇ ਮਨ ਦੀ ਇਹੋ ਹੀ ਭਾਵਨਾ, ਖੰਡੇ ਵਾਲੇ ਬਾਪੂ ਜੀ, ਅਸੀਂ ਭਾਵੇਂ ਚੰਗੇ ਆ, ਮੰਦੇ ਆ, ਬੁਰੇ ਆ, ਭਲੇ ਆ, ਜਿਹੋ ਜੇ ਵੀ ਆ, ਅੱਜ ਸਾਡੇ ਸਾਰਿਆਂ ਦੀ ਇੱਜ਼ਤ ਪੱਤ ਟੱਕ ਲੈ, ਟੱਕ ਲੈ, ਟੱਕ ਲੈ। ਇਹ ਅਰਦਾਸ ਤੁਸੀਂ ਮੇਰੀ ਕਰਿਓ, ਮੈਂ ਤੁਹਾਡੀ ਕਰਦਾ। ਵਾਹ ਵਾਹ। ਜਿਹੜੀਆਂ 2-3 ਬੇਨਤੀਆਂ ਕਰਦੇ ਆ ਉਹ ਕਰਕੇ ਸ਼ਬਦ ਪੜਾਂਗੇ। ਪਹਿਲੀ ਬੇਨਤੀ, ਆਪਣੀ ਕਾਬਲੀਅਤ ਇੰਨੀ ਵਧਾਓ, ਕਾਬਲੀਅਤ ਆਪਣੇ ਅੰਦਰ ਗੁਣ ਪੈਦਾ ਕਰੋ। ਗੁਣ ਇੰਨੇ ਗੁਣ ਵਧਾ ਲਓ, ਇੰਨੇ ਗੁਣ ਵਧਾ ਲਓ ਕਿ ਲੋਕਾਂ ਨੂੰ ਤੁਹਾਨੂੰ ਹਰਾਉਣ ਦੇ ਵਿੱਚ ਕੋਸ਼ਿਸ਼ ਨਾ ਕਰਨੀ ਪਵੇ, ਵੱਡੀ ਸਾਜ਼ਿਸ਼ ਰਚਣੀ ਪੈ ਜੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਾਬਲੀਅਤ ਵਧਾਓ। ਇਹ ਨਹੀਂ ਕਿ ਲੋਕਾਂ ਨੇ ਹਰਾਉਣਾ ਅਸੀਂ ਮੇਨ ਮੋਟਿਵ ਉਹ ਰੱਖ, ਨਹੀਂ ਨਹੀਂ ਨਹੀਂ, ਮੈਂ ਗੱਲ ਕਰ ਰਿਹਾ ਕਾਬਲੀਅਤ ਵਧਾਉਣ ਦੀ। ਇੰਨੀ ਕਾਬਲੀਅਤ ਵਧਾ ਲਓ ਲੋਕੀ ਹੈਰਾਨ ਹੋਣ, ਯਾਰ ਅਸੀਂ ਤੇ ਸੋਚਦੇ ਸਾਂ ਇਹ ਬੰਦਾ ਇਹੋ ਜਿਹਾ, ਪਰ ਇਹਦੇ ਅੰਦਰ ਤੇ ਇੰਨੇ ਗੁਣ ਭਰੇ ਪਏ ਨੇ। ਅਸੀਂ ਤੇ ਇੱਕੋ ਨੈਗੇਟਿਵਿਟੀ ਆਪਣੇ ਅੰਦਰ ਵਸਾ ਲਈ ਕਿ ਇਹ ਇਦਾਂ ਦਾ ਹੈ, ਪਰ 99 ਗੁਣਾਂ ਨੂੰ ਅਸੀਂ ਇਗਨੋਰ ਕਰਕੇ ਰੱਖਿਆ ਸੀ। ਆਖੋ ਧੰਨ ਬਾਬਾ ਉਹ ਵੀ ਫਿਰ ਬਾਅਦ ਵਿੱਚ ਪਛਤਾਉਣ ਕਿ ਜਿਹੜੇ ਬੰਦੇ ਨੂੰ ਅਸੀਂ ਇਗਨੋਰ ਕੀਤਾ, ਇਹ ਤੇ ਅਸਲੀਅਤ ਦੇ ਵਿੱਚ ਸਾਡੇ ਨਾਲ ਦੁੱਖ ਸੁੱਖ ਦਾ ਭਾਈਵਾਲ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਦਿਨੋਂ ਦਿਨ ਆਪਣੇ ਗੁਣਾਂ ਨੂੰ ਵਧਾਓ। ਜਿਸ ਵੀ ਫੀਲਡ ਦੇ ਵਿੱਚ ਤੁਸੀਂ ਹੋ, ਜਿਸ ਵੀ ਮਹਿਕਮੇ ਦੇ ਵਿੱਚ ਤੁਸੀਂ ਹੋ, ਭਾਵੇਂ ਕੋਈ ਨੌਕਰੀ ਕਰਦਾ ਹੈ, ਭਾਵੇਂ ਕੋਈ ਬਿਜ਼ਨਸ ਕਰਦਾ ਹੈ, ਭਾਵੇਂ ਕੋਈ ਕਿਸੇ ਵੀ ਫੀਲਡ ਦਾ ਬੰਦਾ ਹੈ, ਇਹ ਮੇਰੀ ਬੇਨਤੀ, ਆਪਣੇ ਗੁਣ ਵਧਾਓ। ਗੁਣ ਦਿਨੋਂ ਦਿਨ ਗੁਣਾਂ ਨੂੰ ਵਧਾਓ, ਔਰ ਉਹ ਗੁਣ ਵਧਾਉਣ ਤੋਂ ਬਾਅਦ ਆਪਣੇ ਤੱਕ ਨਾ ਰੱਖੋ, ਅਗਾਂਹ ਵੰਡਦੇ ਜਾਓ। ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀਐ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਵੀ ਜੀਵਨ ਦੇ ਵਿੱਚ ਬੜੀ ਕੰਮ ਆਏਗੀ, ਬਹੁਤ ਕੰਮ। ਮੈਂ ਜਿੰਨੀਆਂ ਗੱਲਾਂ ਕਰਦਾ ਸਭ ਨੂੰ ਪਤਾ, ਘਰੇਲੂ ਲੈਵਲ ਦੀਆਂ ਕਰਦਾ। ਦੁਨੀਆ ਦਾ ਸਭ ਤੋਂ ਬਿਹਤਰੀਨ ਰਿਸ਼ਤਾ ਪਤਾ ਕੀ ਹੁੰਦਾ ਹੈ? ਸਭ ਤੋਂ ਸੋਹਣਾ ਰਿਸ਼ਤਾ, ਘਰੇਲੂ ਤੌਰ ਦੀ ਗੱਲ ਮੈਂ ਕਰ ਰਿਹਾ। ਸਭ ਤੋਂ ਸੋਹਣਾ ਰਿਸ਼ਤਾ ਉਹ ਹੁੰਦਾ ਹੈ ਜਿਹਦੇ ਵਿੱਚ ਹਲਕੀ ਜੀ ਮੁਸਕਰਾਹਟ ਤੇ ਛੋਟੀ ਜੀ ਮਾਫੀ ਦੇ ਬਦਲੇ ਫਿਰ ਰਿਸ਼ਤਾ ਪਹਿਲੇ ਵਾਂਗੀ ਹੋ ਜੇ। ਇਹ ਸਭ ਤੋਂ ਸੋਹਣਾ ਰਿਸ਼ਤਾ ਹੁੰਦਾ ਹੈ।
ਅੰਦਰ ਦੀਵਾਰਾਂ ਨਹੀਂ ਖੜੀਆਂ ਹੋਈਆਂ, ਅੱਛਾ ਉਹਨੇ ਇਦਾਂ ਕੀਤਾ ਮੈਂ ਤੇ ਇਹੋ ਜਿਹਾ ਬਦਲਾ ਲੈਣਾ ਹੈ। ਨਹੀਂ ਨਹੀਂ ਨਹੀਂ, ਜੇ ਸਾਹਮਣੇ ਵਾਲੇ ਨੇ ਕੋਈ ਗਲਤੀ ਕੀਤੀ ਹੈ, ਤੂੰ ਵੱਡਾ ਦਿਲ ਰੱਖ ਕੇ ਆਪਣੇ ਪਰਿਵਾਰਕ ਮੈਂਬਰ ਦੀ ਗਲਤੀ ਨੂੰ ਮਾਫ ਕਰ। ਹਾਂਜੀ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਸਭ ਤੋਂ ਦੁਨੀਆ ਦਾ ਬਿਹਤਰੀਨ ਰਿਸ਼ਤਾ ਹੀ ਉਹ ਹੈ ਜਿੱਥੇ ਹਲਕੀ ਜੀ ਮੁਸਕਰਾਹਟ ਤੇ ਛੋਟੀ ਜੀ ਮਾਫੀ ਦੇ ਨਾਲ ਜ਼ਿੰਦਗੀ ਪਹਿਲੇ ਵਾਂਗ ਹੀ ਹੋ ਜੇ, ਪਹਿਲੇ ਵਾਂਗ। ਜੇ ਕੋਈ ਵੱਡਾ ਇੱਥੇ ਬੈਠਾ ਹੈ, ਉਮਰ ਦੇ ਵਿੱਚ ਵੱਡਾ ਹੈ, ਘਰ ਦੇ ਵਿੱਚ ਤੁਸੀਂ ਵੱਡੇ ਮੈਂਬਰ ਹੋ, ਜੇ ਛੋਟੇ ਨੇ ਕਿਤੇ ਗਲਤੀ ਕਰ ਦਿੱਤੀ ਨਾ, ਵੱਡਾ ਕਰਦਾ ਰੱਖ ਕੇ ਉਹਦੀ ਗਲਤੀ ਮਾਫ ਕਰ ਦਿਓ, ਕਰ ਦਿਓ, ਤਾਂ ਹੀ ਤੁਸੀਂ ਵੱਡੇ ਹੋ ਨਾ। ਤੇ ਜੇ ਉਹਦੀ ਗਲਤੀ ਆਪਣੇ ਅੰਦਰ ਵਸਾਈ ਜਾਓਗੇ, ਫਿਰ ਸੱਚੀ ਗੱਲ ਹੈ ਲੋਕਾਂ ਸਾਹਮਣੇ ਤੂੰ ਵੱਡਾ ਹੈ, ਉਹਦੇ ਸਾਹਮਣੇ ਰੋਜ਼ ਤੂੰ ਡਿੱਗਦਾ ਜਾਣਾ ਹੈ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ। ਛੋਟੇ ਨੇ ਕੋਈ ਗਲਤੀ ਕੀਤੀ, ਵੱਡੇ ਨੇ ਬਖਸ਼ ਦਿੱਤੀ। ਤੇ ਇਹ ਨਹੀਂ ਕਿ ਵੱਡੇ ਗਲਤੀਆਂ ਨਹੀਂ ਕਰਦੇ, ਵੱਡਿਆਂ ਨੂੰ ਵੀ ਭੁਲੇਖੇ ਲੱਗਦੇ ਨੇ, ਵੱਡਿਆਂ ਕੋਲੋਂ ਵੀ ਗਲਤੀਆਂ ਹੁੰਦੀਆਂ ਨੇ। ਤੇ ਜੇ ਕਿਸੇ ਵੱਡੇ ਮੈਂਬਰ ਦੇ ਅੰਦਰ ਆ ਗਈ ਗੱਲ ਕਿ ਤੂੰ ਇਹੋ ਜਿਹਾ ਹੈ, ਭਾਵੇਂ ਤੂੰ ਉਹੋ ਜਿਹਾ ਨਹੀਂ, ਦੂਜੇ ਮੈਂਬਰ ਨੇ ਕੰਨ ਭਰ ਦਿੱਤੇ ਉਹਦੇ ਕਿ ਇਹ ਮੈਂਬਰ ਤੇ ਇਹੋ ਜਿਹਾ ਹੀ ਏ, ਤੇ ਤੂੰ ਜਦੋਂ ਦੂਜੇ ਮੈਂਬਰ ਨੇ ਕੰਨ ਭਰੇ, ਉਹਦੀਆਂ ਗੱਲਾਂ ਤੇ ਵਿਸ਼ਵਾਸ ਨਾ ਕਰ, ਜਿਹਦੇ ਪ੍ਰਤੀ ਭਰੇ ਉਹਨੂੰ ਕੋਲ ਬੁਲਾ, ਉਹਨੂੰ ਕੋਲ ਬੁਲਾ ਕੇ ਪੂਰੀ ਗੱਲ ਪੁੱਛ। ਤੇ ਜੇ ਗੱਲ ਨਹੀਂ ਤਾਂ ਵੀ ਬਣਦੀ ਨਾ, ਤੇ ਫਿਰ ਹੁਣ ਛੋਟੇ ਦਾ ਫਰਜ਼ ਬਣਦਾ ਹੈ, ਛੋਟੇ ਦਾ, ਕਿ ਹੁਣ ਵੱਡੇ ਨੇ ਗਲਤੀ ਕਰਤੀ, ਤੇਰੀ ਗੱਲ ਹੀ ਨਹੀਂ ਸਮਝ ਰਿਹਾ, ਤੇ ਹੁਣ ਛੋਟਾ ਵੀ ਆਪਣਾ ਵੱਡਾ ਖਿਰਦਾ ਕਰ ਲੈ, ਕਵੇ ਕੋਈ ਨਹੀਂ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੁਣ ਛੋਟੇ ਨੇ ਆਪਣਾ ਵੱਡਾ ਖਿਰਦਾ ਕਰ ਲਿਆ, ਚੰਗਾ ਮੇਰੇ ਬਾਪੂ ਕੋਲੋਂ ਇਹ ਗਲਤੀ ਹੋਈ, ਮੇਰੇ ਮਾਂ ਕੋਲੋਂ ਇਹ ਗਲਤੀ ਹੋਈ, ਮੇਰੇ ਵੱਡੇ ਭਾਈ ਕੋਲੋਂ ਹੋਈ, ਮੇਰੀ ਵੱਡੀ ਭੈਣ ਕੋਲੋਂ ਹੋਈ, ਚੱਲ ਇਹ ਗਲਤੀ ਵੀ ਮੈਂ ਬਖਸ਼ ਦੇਣੀ, ਮੈਂ ਤੇ ਰਿਸ਼ਤਾ ਉਹੋ ਜਿਹਾ ਹੀ ਰੱਖਣਾ। ਗੱਲ ਤੇ ਤਾਂ ਬਣੇਗੀ, ਤਾਂ ਤੂੰ ਗੁਰਮੁਖ ਹੈ, ਤਾਂ ਤੂੰ ਸੰਗਤ ਕਰਨ ਵਾਲਾ ਹੈ, ਤਾਂ ਤੂੰ ਗੁਰੂ ਦੀਆਂ ਖੁਸ਼ੀਆਂ ਦਾ ਪਾਤਰ ਬਣੇਗਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ। ਇੱਕ ਛੋਟੀ ਜੀ ਲੜਾਈ ਨਾਲ ਪਿਆਰਿਓ, ਅਸੀਂ ਕਿੰਨਾ ਵੱਡਾ ਪਿਆਰ ਦਾ ਰਿਸ਼ਤਾ ਹੁੰਦਾ ਉਹਨੂੰ ਖਤਮ ਕਰ ਦਿੰਦੇ ਆ ਕਈ ਵਾਰੀ। ਛੋਟੀ ਜੀ ਲੜਾਈ ਹੋਈ, ਰਿਸ਼ਤਾ ਖਤਮ, ਮੈਂ ਤੈਨੂੰ ਨਹੀਂ ਬੁਲਾਉਣਾ, ਤੂੰ ਮੇਰੇ ਨਾਲ ਨਹੀਂ। ਇੱਕ ਛੋਟੀ ਜੀ ਲੜਾਈ ਨਾਲ ਅਸੀਂ ਆਪਣਾ ਪਿਆਰ ਖਤਮ ਕਰ ਦਿੰਦੇ ਆ। ਇਸ ਤੋਂ ਤੇ ਚੰਗਾ ਹੈ ਅਸੀਂ ਪਿਆਰ ਦੇ ਨਾਲ ਆਪਣੀ ਲੜਾਈ ਖਤਮ ਕਰ ਦਈਏ। ਗੱਲ ਤੇ ਤਾਂ ਬਣੇਗੀ ਨਾ, ਤਾਂ ਤੂੰ ਸਤਸੰਗੀ ਹੈ। ਜੇ ਤੇਰੇ ਅੰਦਰ ਵੀ ਕੋਈ ਵੈਰ ਵਿਰੋਧ ਦੀਆਂ ਕੰਧਾਂ ਰਹਿ ਗਈਆਂ, ਦੁਨੀਆ ਨੂੰ ਬੁੱਧੂ ਬਣਾ ਲਏਗਾ, ਪਰ ਬਾਬਾ ਕਹਿੰਦਾ ਮੈਂ ਬੁੱਧੂ ਨਹੀਂ ਬਣ ਰਿਹਾ, ਇੱਕ ਇੱਕ ਚਿੱਠਾ ਤੇਰੇ ਅੱਗੇ ਮੈਂ ਪੇਸ਼ ਕਰ ਦੇਣਾ ਹੀ। ਜੋ ਬੀਜ ਰਿਹਾ ਨਾ, ਕੱਲ ਨੂੰ ਤੈਨੂੰ ਵੱਢਣਾ ਪੈਣਾ ਹੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਨਿੱਕੀ ਜੀ ਲੜਾਈ ਕਰਕੇ ਅਸੀਂ ਰਿਸ਼ਤਾ ਤੋੜਦੇ ਨੇ। ਕਿਸੇ ਨੇ ਬੜੀ ਖੂਬਸੂਰਤ ਗੱਲ ਕਹੀ, ਕਹਿੰਦੇ ਗਲਤੀ ਤੇਰੀ ਸੀ ਭਾਵੇਂ ਮੇਰੀ ਸੀ। ਇਹ ਬਾਅਦ ਦੀਆਂ ਗੱਲਾਂ ਨੇ, ਜਦੋਂ ਬੈਠਾਂਗੇ ਪਤਾ ਤੇ ਉਦੋਂ ਲੱਗਣਾ, ਜਦੋਂ ਤੁਸੀਂ ਦੋ ਜਾਣੇ ਬਹਿ ਜਾਓਗੇ ਜਿਨ੍ਹਾਂ ਦੀ ਲੜਾਈ ਹੋ ਰਹੀ। ਕਿਸੇ ਨੇ ਬੜੀ ਖੂਬਸੂਰਤ ਗੱਲ ਕਹੀ, ਮੈਨੂੰ ਬੜੀ ਅੱਛੀ ਲੱਗੀ, ਔਰ ਤੁਹਾਨੂੰ ਪਤਾ ਹੈ ਜਿੱਥੋਂ ਮੈਨੂੰ ਚੰਗੀਆਂ ਗੱਲਾਂ ਮਿਲਣ ਮੈਂ ਲਿਆ ਕੇ ਤੁਹਾਡੀ ਝੋਲੀ ਪਾਈ ਜਾਂਦਾ। ਕਹਿੰਦੇ ਗਲਤੀ ਤੇਰੀ ਸੀ ਭਾਵੇਂ ਮੇਰੀ ਸੀ, ਪਰ ਰਿਸ਼ਤਾ ਤੇ ਸਾਡੇ ਦੋਵਾਂ ਦਾ ਸੀ ਨਾ, ਉਹਦਾ ਹੀ ਖਿਆਲ ਰੱਖ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਐਵੇਂ ਜੇ ਕੋਈ ਮੈਂਬਰ ਤੇਰੇ ਨਾਲ ਤੱਤਾ ਹੋ ਰਿਹਾ, ਉੱਚਾ ਬੋਲ ਰਿਹਾ, ਦੁਨੀਆ ਨੂੰ ਤਮਾਸ਼ਾ ਨਾ ਵਿਖਾ। ਇੱਕ ਬੜੀ ਪਿਆਰੀ ਮਿਸਾਲ ਸੁਣਿਓ। ਦੋ ਸ਼ੇਰ ਸੀ, ਇੱਕ ਥੋੜੀ ਜੀ ਵੱਡੀ ਉਮਰ ਦਾ ਸੀ, ਇੱਕ ਥੋੜੀ ਛੋਟੀ ਉਮਰ ਦਾ ਸੀ। ਦੋ ਸ਼ੇਰਾਂ ਦੀ ਨਾ ਆਪਸ 'ਚ ਲੜਾਈ ਹੋ ਗਈ। ਲੜਾਈ ਬੜੀ ਜ਼ਬਰਦਸਤ ਲੜਾਈ ਹੋਈ ਦੋਵੇਂ ਸ਼ੇਰਾਂ ਦੀ, ਵੱਡੀ ਉਮਰ ਵਾਲੇ ਦੀ ਤੇ ਛੋਟੀ ਉਮਰ ਵਾਲੇ ਦੀ। ਜਦੋਂ ਲੜਾਈ ਹੋਈ ਨਾ, ਇੱਥੋਂ ਤੱਕ ਲੜਾਈ ਵੱਧ ਗਈ, ਕਹਿੰਦੇ ਮੈਂ ਤੈਨੂੰ ਨਹੀਂ ਬੁਲਾਉਣਾ, ਉਹ ਕਹਿੰਦਾ ਮੈਂ ਤੈਨੂੰ ਨਹੀਂ ਬੁਲਾਉਣਾ। ਗੱਲ ਸੁਣਿਓ ਧਿਆਨ ਨਾਲ। 8-10 ਦਿਨ ਬੀਤੇ, ਉਹ ਜਿਹੜਾ ਵੱਡੀ ਉਮਰ ਵਾਲਾ ਸ਼ੇਰ ਸੀ ਨਾ, ਉਹਨੂੰ 15-20 ਕੁੱਤਿਆਂ ਨੇ ਘੇਰ ਲਿਆ। ਹੁਣ ਉਹਦੇ ਸਰੀਰ ਵਿੱਚ ਤੇ ਬਲ ਹੈ ਹੀ ਨਹੀਂ ਸੀ। ਜਦੋਂ ਕੁੱਤਿਆਂ ਨੇ ਘੇਰਿਆ ਤੇ ਜਿਹੜਾ ਛੋਟੀ ਉਮਰ ਦਾ ਸ਼ੇਰ ਸੀ ਨਾ, ਸਭ ਤੋਂ ਪਹਿਲੇ ਗਾਂਹ ਹੋਇਆ, ਦਹਾੜ ਮਾਰੀ, ਉਹ ਕੁੱਤੇ ਸਾਰੇ ਦੌੜ ਗਏ। ਤੇ ਇੱਕ ਹੋਰ ਸ਼ੇਰ ਸੀ, ਉਹਨੇ ਆ ਕੇ ਇੱਕ ਸਵਾਲ ਕਰਤਾ। ਕਹਿੰਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ। ਉਹ ਜਵਾਨ ਸ਼ੇਰ ਨੂੰ ਕਹਿੰਦਾ ਤੁਹਾਡੀ ਆਪਸ 'ਚ ਦੋਵਾਂ ਦੀ ਲੜਾਈ ਹੋਈ ਸੀ। ਉਹ ਵੱਡੀ ਉਮਰ ਦਾ ਕਹਿੰਦਾ ਮੈਂ ਨਹੀਂ ਬੁਲਾਉਣਾ, ਉਹ ਕਹਿੰਦਾ ਮੈਂ ਨਹੀਂ ਬੁਲਾਉਣਾ। ਤੇ ਅੱਜ ਜੇ ਉਹ ਵੱਡੀ ਉਮਰ ਵਾਲਾ ਮੁਸ਼ਕਲ 'ਚ ਫਸ ਗਿਆ, ਕੁੱਤਿਆਂ ਨੇ ਘੇਰਿਆ, ਸਗੋਂ ਘੇਰਾ ਪਾਈ ਰਹਿਣ ਦਿੰਦੋ, ਉਹਨੂੰ ਮਰਨ ਦਿੰਦੇ, ਉਹਨੂੰ ਘੇਰਾ ਪਾਈ ਰਹਿਣ ਦਿੰਦੇ।
ਦਹਾੜ ਕੇ ਕੁੱਤਿਆਂ ਨੂੰ ਕਿਉਂ ਭਜਾਇਆ? ਤੇ ਛੋਟੀ ਉਮਰ ਵਾਲਾ ਸ਼ੇਰ ਪਤਾ ਕੀ ਕਹਿੰਦਾ ਹੈ? ਕਹਿਣ ਲੱਗਾ ਸਾਡੇ ਦੋਵੇਂ ਸ਼ੇਰਾਂ ਦੀ ਲੜਾਈ ਏ, ਕੁੱਤੇ ਇਹਦੇ ਵਿੱਚ ਮਜ਼ਾ ਨਹੀਂ ਲੈ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨਾਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ, ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ,
ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।